व्यूअर्स वेलकम बैक इन प्रोग्राम जी। डॉक्टर साहब अगले इशू तो पहला ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਵਾਂਗੇ। ਸਾਡੇ ਕੋਲ ਪਹਿਲੇ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਐਸ ਸੁਰਿੰਦਰ ਸਾਹਿਬ ਲਿਖਦੇ ਨੇ, ਦੁਨੀਆ ਦਾ ਕੋਈ ਮੁਲਕ ਵੀ ਨਸ਼ੇ ਤੋਂ ਮੁਕਤ ਨਹੀਂ ਹੈ। ਇਹ ਗੱਲ ਵੱਖਰੀ ਹੈ, ਇਹ ਕਿਤੇ ਬਹੁਤਾ ਹੈ ਕਿਤੇ ਘੱਟ ਹੈ। ਨਸ਼ਾ ਅਰਬ ਦੇਸ਼ਾਂ ਵਿੱਚ ਵੀ ਹੈ ਜਿੱਥੇ ਕਿ ਅੱਲਾ ਦੀ ਸਰਜ਼ਮੀਨ ਹੈ, ਲੇਕਿਨ ਹਾਂਜੀ सरजमीन है ਜ਼ਮੀਨ है सॉरी लेकिन अज पंजाब विच नशा इन्ना ज़्यादा वध गया है, इसने साडी सुनामी तो ज़्यादा तबाही की है। नशिया ने पूरा पंजाब तबाह कर दिता है। पंजाब के घरां दे घर इसने उजाड़ दिते हैं। नशा तो नशा है, चाहे समैक है चाहे भंग दा है। असी पंजाबियों ने पहला शराब की लत लाई सी, फिर चिट्टे वाल चले गए, फिर टीकियां दा नशा आ गया। हुण रुझान ये बनाया जा रहा है चिट्टे ने बहुत नुकसान कर दिता है, इस नालों भंग दा नशा चंगा है। जे पंजाब दीयां इलतां बाहर आ सकदियां हन तां बाहर दीयां इलतां पंजाब भी आ सकदियां हन। पंजाब नूं बेहद चेतन होने की लोड़ है। पंजाब की मानसिकता बदली जा रही है। असी जड़ा मर्जी बाजार विच सौदा वेचन आ जावे लै लैंदे हां, कदे ये नहीं सोचते ये की वेचदा है, असी की लै रहे हां। पंजाबीओ मत्थे विच चेतनता दा दीवा बालो। अज नशे दा ये हाल है, वो किहड़ी गली जिथे भागो नहीं खड़ी। ਵੀਰ ਐਸ ਸੁਰਿੰਦਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਵਿਚਾਰ ਬੜੇ ਜਿਸ ਨੂੰ ਮੈਂ ਕਹਿੰਦਾ ਵੀ ਨਪੇ ਤੁਲੇ ਔਰ ਹਿਟਿੰਗ ਦਾ ਬੁਲਜ਼ਾਈ ਜੀ ਅਸਲ ਨਿਸ਼ਾਨੇ ਵੱਲ ਸੇਧਤ ਹੁੰਦੇ ਨੇ। ਔਰ ਸਾਨੂੰ ਫਖਰ ਹੈ ਕਿ ਤੁਸੀਂ ਸਾਡੇ ਨਾਲ ਲਗਾਤਾਰਤਾ ਨਾਲ ਜੁੜੇ ਹੋ ਔਰ ਸਾਨੂੰ ਆਪਣੀ ਜਿਹੜੀ ਇਨਪੁਟ ਵੀ ਦਿੰਦੇ ਹੋ। ਬਹੁਤ ਬਹੁਤ ਧੰਨਵਾਦ। ਸਾਨੂੰ ਕਾਫੀ ਸਾਰੇ ਥੰਮ ਅਪ ਆਏ ਨੇ ਇਸ ਸੈਗਮੈਂਟ ਤੇ। ਔਰ MQ ਚੌਧਰੀ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਇਹ ਫਰੈਸ਼ ਅੰਬ੍ਰੇਲਾ ਪੋਲੀਟੀਕਲ ਪਾਰਟੀ ਟੂ ਯੂਨਾਈਟ ਆਲ 6 ਅੰਡਰ one roof on one agenda, freedom that's needed before 2019 elections, wrote you email, ਖਾਲਸਾ ਜ਼ਿੰਦਾਬਾਦ, ਕਸ਼ਮੀਰ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਕਿਹਾ ਉਹਨਾਂ ਨੇ। ਹਾਂ ਭਾਈਜਾਨ, ਤੁਹਾਡੀ ਈਮੇਲ ਮਿਲੀ ਹੈ, ਮੋਸਟ ਲਾਈਕਲੀ ਅਸੀਂ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ ਜੀ। ਔਰ ਤੁਹਾਡਾ ਜਿਹੜਾ ਸੁਝਾਅ ਹੈ ਔਰ ਤੁਹਾਡੀ ਸੁਜੈਸ਼ਨ ਬਹੁਤ ਕੀਮਤੀ ਹੈ। ਰੀਲੀ ਐਪਰੀਸ਼ੀਏਟ ਐਂਡ ਥੈਂਕ। ਕਸ਼ਮੀਰ ਵਿਰਕੀ ਜੀ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਆਪ ਤੇ ਆਪ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਉਹਨਾਂ ਨੇ ਹਮੇਸ਼ਾ ਇਸ ਤਰ੍ਹਾਂ ਖਾਲਸਾ ਜ਼ਿੰਦਾਬਾਦ ਦੇ ਨਾਰੇ ਵੀ ਲਗਾਏ ਨੇ। ਆਈ ਥਿੰਕ ਤੁਸੀਂ ਮੇਰੀ ਵੇਟ ਕਰ ਰਹੇ ਹੋ ਕਿ ਮੈਂ ਤੁਹਾਨੂੰ ਅਗਲਾ ਜੀ। ਓਕੇ ਡਾਕਟਰ ਸਾਹਿਬ ਗੋ ਅहेड। ਹਾਂ, ਕਿਉਂਕਿ ਮੈਂ ਦੇਖ ਰਿਹਾ ਘੜੀ ਵੱਲ ਵੀ। ਔਰ ਜਿਹੜਾ ਥਰਡ ਟੌਪਿਕ ਹੈ, ਅਸੀਂ ਇਹ ਦੇਖਦੇ ਹਾਂ ਵੀ ਪੰਜਾਬ 'ਚ ਜਿਹੜੀਆਂ ਸਾਡੀਆਂ ਚੇਤਨ ਜਥੇਬੰਦੀਆਂ ਜਾਂ ਇੰਡੀਵਿਜੂਅਲ ਵੀ ਨੇ, ਕੋਈ ਮੁੱਦਾ ਆਉਂਦਾ ਹੈ ਇੱਕ ਵਾਰ ਤਾਂ ਉਸ ਦੇ ਉੱਤੇ ਕਾਫੀ ਜਿਹੜਾ ਉਹ ਆਵਾਜ਼ ਚੁੱਕੀ ਜਾਂਦੀ ਹੈ, ਫਿਰ ਉਸ 'ਤੇ ਦੂਜੀ ਧਿਰ ਕਈ ਵਾਰੀ ਬੈਂਡ ਵੀ ਕਰ ਜਾਂਦੀ ਹੈ, ਪਰ ਮੁੜ ਕੇ ਅਸੀਂ ਉਹਨੂੰ ਫਿਰ ਫੋਲੋ ਨਹੀਂ ਕਰਦੇ। ਨਤੀਜੇ ਦੇ ਤੌਰ 'ਤੇ ਗੱਲ ਪਹੁੰਚ ਕੇ ਖੋਤੀ ਫਿਰ ਬਹੁਤ ਥੱਲੇ ਜਾਂਦੀ ਹੈ। ਔਰ ਜਦੋਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਂਦ 'ਚ ਆਈ, ਪਹਿਲਾ ਇਸ਼ੂ ਕਿ ਪੰਜਾਬ ਸਕੂਲ ਟੈਕਸਟ ਬੁੱਕਸ ਦੇ ਵਿੱਚ ਕਿ 8ਵੀਂ ਤੇ 9ਵੀਂ ਤੇ 10ਵੀਂ 'ਚ ਕਿਵੇਂ ਸਿੱਖ ਇਤਿਹਾਸ ਨੂੰ ਤੋੜਿਆ ਮਰੋੜਿਆ ਗਿਆ, ਕਈ ਥਾਂ ਗਾਇਬ ਹੈ ਇਤਿਹਾਸ, RSS ਸਪੌਂਸਰਡ ਸਾਰਾ, ਉਸ ਦੇ ਉੱਤੇ ਬੜੀ ਆਵਾਜ਼ ਉੱਠੀ। ਅਕਾਲੀਆਂ ਨੇ ਵੀ, ਅਮਰਿੰਦਰ ਨੇ ਵੀ ਕਿਹਾ। ਫਿਰ ਉਹਨੇ ਕਿਹਾ ਜੀ ਅਸੀਂ ਉਹ ਲਾਗੂ ਪਹਿਲਾਂ ਕਿਹਾ ਕਿ ਜੀ ਨਹੀਂ ਇਹ ਤਾਂ ਇੰਟਰਨੈਟ 'ਤੇ ਜਾਰੀ ਕੀਤੀਆਂ, ਪ੍ਰਿੰਟ ਅਜੇ। ਫਿਰ ਉਹ ਜਦੋਂ ਜਿਉਂ ਉਹਨੂੰ ਥੋੜ੍ਹੀ ਦੇਰ ਫੋਲੋ ਕੀਤਾ, ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਹਾਲ ਦੀ ਘੜੀ ਇਹਨੂੰ ਨਹੀਂ ਕਰ ਰਹੇ, ਅਸੀਂ 6 ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਨੂੰ ਵੀ ਕਿਹਾ ਜੀ ਉਹਦੇ ਤੁਸੀਂ 2 ਬੰਦੇ ਭੇਜੋ। ਉਹਨਾਂ ਨੇ ਵੀ ਇੰਦਰਜੀਤ ਸਿੰਘ ਗੋਗੋਆਣੀ ਪ੍ਰੋਫੈਸਰ ਔਰ ਕੋਈ ਹੋਰ ਉਹਦੇ 'ਚ ਭੇਜੇ। ਉਸ ਤੋਂ ਬਾਅਦ ਫਿਰ ਖਬਰ ਗਾਇਬ ਹੋ ਗਈ ਕੀ ਹੈ। ਹੁਣ ਅੱਜ ਪੰਜਾਬੀ ਅਜੀਤ ਦੇ ਵਿੱਚ ਮੇਜਰ ਸਿੰਘ ਜਿਹੜੇ ਕਿ ਬੜੇ ਮੰਜੇ ਹੋਏ ਪੱਤਰਕਾਰ ਨੇ, ਉਹਨਾਂ ਨੇ ਸਟੋਰੀ ਕੀਤੀ ਹੈ, ਇਤਿਹਾਸ ਦੇ ਪਾਠਕ੍ਰਮ ਦਾ ਮਾਮਲਾ, ਸਿੱਖ ਇਤਿਹਾਸ ਨਾਲ ਖਿਲਵਾੜ ਬਾਦਸਤੂਰ ਜਾਰੀ। ਔਰ ਉਹਨਾਂ ਨੇ ਕੋਟ ਕੀਤਾ ਕਿ ਜਿਹੜੀਆਂ ਕਿਤਾਬਾਂ ਆਈਆਂ ਉਵੇਂ ਹੀ ਜਿਹੜਾ ਖਿਲਵਾੜ ਉਹ ਜਾਰੀ ਹੈ। ਮੈਂ ਆਪਣਾ ਵਿੱਚ ਕਮੈਂਟ ਨਹੀਂ ਕਰਾਂਗਾ ਕਿਉਂਕਿ ਉਹਨਾਂ ਨੇ ਆਲਰੇਡੀ ਇਹਨੂੰ ਪੂਰੀ ਤਰ੍ਹਾਂ ਇਨਵੈਸਟੀਗੇਟ ਕਰਕੇ ਕੋਟ ਕਰਕੇ ਦਿੱਤਾ ਕਿ 11ਵੀਂ ਤੇ 12ਵੀਂ ਜਮਾਤ ਲਈ ਇਤਿਹਾਸ ਪਾਠਕ੍ਰਮ ਤੇ ਕਿਤਾਬਾਂ ਜਾਰੀ ਕਰਨ ਬਾਰੇ ਖਿਲਵਾੜ ਤਾਂ ਕੀਤਾ ਹੀ ਜਾ ਰਿਹਾ ਸੀ, ਪਰ ਹੁਣ ਜਾਰੀ 3 ਤੇ 5ਵੇਂ ਚੈਪਟਰ ਵਿੱਚ ਗੁਰੂ ਸਾਹਿਬਾਨ ਬਾਰੇ ਅਤਕਥਨੀਆਂ ਸ਼ਾਮਲ ਕੀਤੇ ਜਾਣ ਨਾਲ ਤਾਂ ਵਿਦਿਅਕ ਤੇ ਧਾਰਮਿਕ ਹਲਕੇ ਹੈਰਾਨ ਹੋ ਕੇ ਰਹਿ ਗਏ ਹਨ। 5ਵੇਂ ਚੈਪਟਰ ਦਾ ਸਿਰਲੇਖ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸਾ ਦੀ ਸਿਰਜਣਾ ਤੋਂ ਬਾਅਦ ਦੀਆਂ ਘਟਨਾਵਾਂ, ਔਰ ਪਰ ਚੈਪਟਰ ਦੇ ਮੁੱਢ ਵਿੱਚ ਗੁਰੂ ਜੀ ਦੇ ਮੁੱਢਲੇ ਜੀਵਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਸਗੋਂ ਇਹ ਚੈਪਟਰ ਸਿੱਧਾ ਉਹਨਾਂ ਨੂੰ ਗੁਰਿਆਈ ਦਿੱਤੇ ਜਾਣ ਤੋਂ ਹੀ ਆਰੰਭ ਹੁੰਦਾ। ਸੋ ਪਹਿਲੇ 9 ਸਾਲ ਦੀ ਉਮਰ ਤੱਕ ਪਹੁੰਚਦੇ ਹਾਂ ਉਹਨਾਂ ਦਾ ਜਿਹੜਾ ਸਾਰਾ ਇਤਿਹਾਸ ਗਾਇਬ ਹੈ। ਫਿਰ ਉਹਨਾਂ ਨੇ ਕਿਹਾ ਕਿ ਮੁੱਢ ਵਿੱਚ ਪੰਕਤੀ 1.2 'ਚ ਲਿਖਿਆ ਹੈ
ਕਿ ਸਨ 1699 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖ ਪੰਥ ਨੂੰ ਪੁਨਰ ਸੁਰਜੀਤ ਕਰਨ ਲਈ ਖਾਲਸੇ ਦੀ ਸਿਰਜਣਾ ਕੀਤੀ, ਜਦ ਕਿ ਹਕੀਕਤ ਇਹ ਹੈ ਕਿ 10ਵੇਂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ, ਨਾ ਕਿ ਪੁਨਰ ਜਾਗਰਤੀ। ਹੁਣ ਪੁਨਰ ਜਾਗਰਤੀ ਹੈ ਵੀ ਜਿਵੇਂ ਪਹਿਲਾਂ ਹੀ ਕ੍ਰੀਏਸ਼ਨ ਸੀ, ਉਹ ਤਾਂ ਉਹਨਾਂ ਨੇ ਇੱਕ ਨਵਾਂ ਉਹਦੇ 'ਚ ਰੂਹ ਫੂਕਣ ਵਾਲੀ ਗੱਲ ਕੀਤੀ। ਔਰ ਫਿਰ ਉਹਨਾਂ ਨੇ ਅੱਗੇ ਲਿਖਿਆ ਕਿ ਪੰਕਤੀ 2.4 ਦੇ ਗੁਰੂ ਸਾਹਿਬ ਨੇ ਭੀਮ ਚੰਦ ਦੁਆਰਾ ਮੁਗਲਾਂ ਦੀ ਅਧੀਨਗੀ ਫਿਰ ਤੋਂ ਮੰਨਣ ਤੇ ਨਾਰਾਜ਼ਗੀ ਦਿਖਾਉਣ ਲਈ ਉਸ ਦੇ ਖੇਤਰ 'ਚ ਪੈਂਦੇ ਇੱਕ ਪਿੰਡ ਅਲਾਸ਼ਨ ਦੀ ਲੁੱਟਮਾਰ ਕੀਤੀ। ਕੀ ਸਿੱਖਿਆ ਬੋਰਡ ਹੁਣੇ ਸਿੱਖਿਆ ਦੇਵੇਗਾ ਕਿ 10ਵੇਂ ਪਾਤਸ਼ਾਹ ਗੁਰੂ ਲੁੱਟਮਾਰ ਵੀ ਕਰਦੇ ਸੀ? ਦੇਖੋ ਹੁਣ ਇਹ ਪੰਜਾਬ ਦੇ ਇਤਿਹਾਸ ਦੇ ਵਿਦਿਆਰਥੀ ਪੜ੍ਹਨਗੇ ਸਕੂਲਾਂ ਕਿ ਭਾਈ ਇਹ ਜਿਹੜਾ ਉਹਨਾਂ ਨੇ ਅੱਗੇ ਪੰਕਤੀ 2.7 ਲਿਖਿਆ ਕਿ ਚੌਪਾ ਸਿੰਘ ਰਹਿਤਨਾਮਾ 'ਚ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗ੍ਰੰਥ ਤਿਆਰ ਕਰਵਾਏ, ਸਮੁੰਦਰ ਸਾਗਰ ਤੇ ਅਵਤਾਰ ਲੀਲਾ ਗ੍ਰੰਥ। ਕੇਸਰ ਸਿੰਘ ਛਿੱਬਰ ਦੱਸਦਾ ਹੈ ਕਿ ਸਨ 1701 ਵਿੱਚ ਗੁਰੂ ਦੇ ਹੁਕਮਾਂ ਅਨੁਸਾਰ ਪਹਿਲੇ ਗ੍ਰੰਥ ਨੂੰ ਦਰਿਆ ਵਿੱਚ ਸੁਟਵਾ ਦਿੱਤਾ ਗਿਆ ਤੇ ਦੂਜੇ ਗ੍ਰੰਥ ਦੀ ਜਿਲਦ ਅਜੇ ਬੰਨੀ ਨਹੀਂ ਸੀ ਅਤੇ ਇਸ ਦੀਆਂ ਲਿਖਤਾਂ ਵੱਖ-ਵੱਖ ਲੜਾਈਆਂ ਸਮੇਂ ਖਿੰਡ ਪੁੰਡ ਗਈਆਂ। ਸਿੱਖ ਇਤਿਹਾਸਕਾਰ ਅਜੇ ਤੱਥਾਂ ਦੀ ਪ੍ਰਮਾਣਿਕਤਾ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਸਵਾਲ ਇਹ ਉੱਠਦਾ ਹੈ ਕਿ ਗੁਰੂ ਜੀ ਕਿਹੜੀ ਅਜਿਹੀ ਗੱਲ ਲਿਖ ਬੈਠੇ ਸਨ ਕਿ ਉਹਨਾਂ ਨੇ ਇਹ ਗ੍ਰੰਥ ਸਮੁੰਦਰ ਵਿੱਚ ਸੁੱਟਣ ਦੀ ਹਦਾਇਤ ਉਹਨਾਂ ਨੂੰ ਕਰਨੀ ਪਈ। ਨਾਲ ਹੀ ਸਵਾਲ ਇਹ ਵੀ ਹੈ ਕਿ ਅਜੇ ਵਿਵਾਦਪੂਰਨ ਤੱਥ ਪਾਠਕ੍ਰਮ ਵਿੱਚ ਸ਼ਾਮਲ ਕਰਨੇ ਕਿੱਥੋਂ ਦੀ ਸਿਆਣਪ ਹੈ? ਹੁਣ ਤੁਸੀਂ 11ਵੀਂ 12ਵੀਂ ਦੇ ਜਿਹੜਾ ਸਿਲੇਬਸ 'ਚ ਉਸ 'ਤੇ ਇਹ ਲਿਖ ਰਹੇ ਹੋ ਕਿ ਜੀ ਗ੍ਰੰਥ ਫਿਰ ਉਹਨਾਂ ਕਿਹਾ ਜੀ ਸਮੁੰਦਰ ਸੁੱਟ ਦਿਓ ਪਹਿਲਾਂ ਹੀ। ਦੇਖੋ ਹਾਲਾਂ ਸਾਡੀ ਪਰੰਪਰਾ 'ਚ ਇਹ ਹੈ ਕਿ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ, ਸਰਸਾ ਦੇ ਕੰਢੇ ਜੰਗ ਮਚਿਆ, ਸਰਸਾ 'ਚ ਤੂਫਾਨ ਸੀ ਤੇ ਬਹੁਤ ਸਾਰੇ ਵਿਦਿਅਕ ਗ੍ਰੰਥ ਜਿਨ੍ਹਾਂ 'ਚ ਵਿਦਿਆ ਸਾਗਰ ਗ੍ਰੰਥ ਵੀ ਹੈ ਉਸ ਰਾਤ ਦਰਿਆ ਦੀ ਭੇਟ ਚੜਿਆ। ਪਰ ਇਹ ਕਹਿਣਾ ਕਿ ਜੀ ਉਹ 3 ਸਾਲ ਪਹਿਲਾਂ 1701 ਦੇ ਵਿੱਚ, ਔਰ ਇਹ ਜਿਸ ਲੈਵਲ ਦੇ ਬੱਚੇ ਨੇ ਉਹਨਾਂ ਦੇ ਲਈ ਇਹ ਕੋਈ ਹੈ ਵੀ ਨਹੀਂ ਇਸ ਸਾਰੇ ਦਾ ਬਣਦਾ। ਫਿਰ ਉਹਨਾਂ ਨੇ ਅੱਗੋਂ ਇਹ ਕਿਹਾ ਕਿ ਵੀ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਤੇ ਸਰਕਾਰ ਵੱਲੋਂ ਪਾਠਕ੍ਰਮ ਦੀ ਤਿਆਰੀ ਲਈ ਬਣਾਈ 6 ਮੈਂਬਰੀ ਕਮੇਟੀ ਦੇ ਅਜੇ ਵਿਵਾਦਪੂਰਨ ਗੱਲਾਂ ਨੂੰ ਸ਼ਾਮਲ ਕਰਕੇ ਵਿਦਿਆਰਥੀਆਂ ਤੇ ਥੋਪਣ ਲਈ ਕਿਉਂ ਮਜਬੂਰ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ 2 ਧਾਰਮਿਕ ਮਾਹਰ ਫਿਰ ਉੱਥੇ ਬੈਠ ਕੇ ਕੀ ਕਰ ਰਹੇ ਨੇ। ਚੈਪਟਰ 'ਚ ਅੱਗੇ ਹੋਰ ਪੰਬੜ ਪੂਸਾ ਖੜਾ ਕਰਦਿਆਂ ਕਿਹਾ ਗਿਆ ਕਿ ਭਾਈ ਮਨੀ ਸਿੰਘ ਨੇ 10ਵੀਂ ਪਾਤਸ਼ਾਹੀ ਕਾ ਗ੍ਰੰਥ ਦੀਆਂ ਰਚਨਾਵਾਂ ਨੂੰ ਆਦਿ ਗ੍ਰੰਥ ਨਾਲ ਜਿਲਦ ਕੀਤਾ ਤੇ ਇਸ ਤਰ੍ਹਾਂ ਗੁਰਬਾਣੀ ਨੂੰ ਭਗਤ ਬਾਣੀ ਨਾਲੋਂ ਅਲੱਗ ਕੀਤਾ। ਇਹ ਨਿਰੋਲ ਤੇ ਸਰਾਸਰ ਸਿੱਖ ਇਤਿਹਾਸ ਨਾਲ ਛੇੜਛਾੜ ਤੇ ਉਸ ਦਾ ਮੂੰਹ ਮੱਥਾ ਵਿਗਾੜਨ ਵਾਲੀ ਗੱਲ ਹੈ। ਇਸ ਗੱਲ ਤੋਂ ਇਤਿਹਾਸਕਾਰ ਤਾਂ ਦੂਰ ਆਮ ਸਿੱਖ ਵੀ ਵਾਕਿਫ ਹਨ ਕਿ 10ਵੇਂ ਪਾਤਸ਼ਾਹ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ। ਇਹ ਸਵਾਲ ਉੱਠ ਰਿਹਾ ਹੈ ਕਿ ਭਗਤਾਂ ਦੀ ਬਾਣੀ ਨੂੰ ਗੁਰਬਾਣੀ ਵਿੱਚ ਸ਼ਾਮਲ ਕਰਕੇ ਸਾਂਝੀਵਾਲਤਾ ਦੇ ਦਿੱਤੇ ਸੰਦੇਸ਼ ਨੂੰ ਉਲਟਾਉਣ ਦਾ ਯਤਨ ਕਿਸ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਤੇ ਫਿਰ ਸਾਡੀ ਨਵੀਂ ਪੀੜ੍ਹੀ ਨੂੰ ਅਜਿਹਾ ਤੋੜਿਆ ਮਰੋੜਿਆ ਇਤਿਹਾਸ ਪੜ੍ਹਾ ਕੇ ਕਿਸ ਰਾਹ ਤੋਰਨ ਦਾ ਯਤਨ ਕੀਤਾ ਜਾ ਰਿਹਾ ਹੈ। ਹੁਣ ਇਹ ਬਿਲਕੁਲ ਜਿਹੜੀ ਹੈ ਨੌਨਸੈਂਸ ਪੜ੍ਹਾਈ ਜਾ ਰਹੀ ਹੈ। ਫਿਰ ਉਹਨਾਂ ਨੇ ਅੱਗੋਂ ਕਿਹਾ ਮੇਜਰ ਸਿੰਘ ਹੋਰਾਂ ਨੇ ਆਪਣੀ ਰਿਪੋਰਟ ਕਿ ਜਿਹੜੇ ਗੁਰੂ ਸਾਹਿਬ ਨੇ ਸ਼ਹਿਰ ਵਸਾਏ ਪੌਂਟਾ ਸਾਹਿਬ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਮੁਕਤਸਰ ਸਾਹਿਬ ਨਾਲ ਕਿਤੇ ਵੀ ਸਾਹਿਬ ਸ਼ਬਦ ਨਹੀਂ ਲਿਖਿਆ ਗਿਆ। ਉਹਨਾਂ ਨੂੰ ਅਨੰਦਪੁਰ, ਚਮਕੌਰ, ਮੁਕਤਸਰ, ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਸ ਸਾਜ਼ਿਸ਼ ਦੇ ਪਿੱਛੇ ਕੌਣ ਲੋਕ ਨੇ। ਫਿਰ ਉਹਨਾਂ ਨੇ ਅੱਗੇ ਕਿਹਾ ਵੀ ਕਿਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਵੀ ਜਿਹੜਾ ਚੈਪਟਰ 3 ਦੇ ਉੱਤੇ ਲਿਖਿਆ ਉਹਨਾਂ ਨੇ ਕਿਹਾ ਜਹਾਂਗੀਰ ਦਾ ਕਿਤੇ ਜ਼ਿਕਰ ਵੀ ਨਹੀਂ ਹੈ, ਭਾਵੇਂ ਗੁਰੂ ਸਾਹਿਬ ਨੂੰ ਸਹਿ ਤਸੀਹੇ ਦਿੱਤੇ ਗਏ ਪਰ ਇਸ ਦਾ ਵੀ ਕਿਤੇ ਜ਼ਿਕਰ ਨਹੀਂ ਕੀਤਾ ਗਿਆ। ਔਰ ਇਸ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਛੁਟਿਆਣਾ ਔਰ ਵਿਦਿਆਰਥੀਆਂ ਨੂੰ ਦੇ ਪਾਠਕ੍ਰਮ 'ਚ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਬਾਰੇ ਭੰਬਲ ਪੂਸਾ ਖੜਾ ਕਰਨਾ ਸਿੱਖ ਇਤਿਹਾਸ ਨਾਲ ਖਿਲਵਾੜ ਦੀ ਕੁਝ ਹੀ ਹਰਕਤ ਕਿਹਾ ਜਾ ਸਕਦਾ। ਸੋ ਜ਼ਾਹਰ ਹੈ ਕਿ ਪ੍ਰੋਫੈਸਰ ਗੋਗੋਆਣੀ ਨੇ ਕਿਹਾ ਜੀ ਮੈਨੂੰ ਤਾਂ ਉਹਨਾਂ ਨੇ ਪੁੱਛਿਆ ਹੀ ਨਹੀਂ, ਮੈਨੂੰ ਤਾਂ ਦਿਖਾਇਆ ਹੀ ਨਹੀਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਨਾਮਜ਼ਦ ਹੈ। ਸੋ ਕੁੱਲ ਮਿਲਾ ਕੇ ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਦੇ ਵਿੱਚ ਜਦੋਂ ਅਸੀਂ ਪਹਿਲਾਂ ਹੀ ਕਹਿ ਕੇ ਹਟੇ ਹਾਂ ਡਰੱਗਸ ਦਾ ਇੱਕ ਵੈਪਨ, ਹਿਸਟਰੀ ਡਿਸਟਰਕਸ਼ਨ, ਔਰ ਇਹ ਪੰਜਾਬ ਗਵਰਨਮੈਂਟ ਦੀ ਛਤਰ ਛਾਇਆ ਦੇ ਥੱਲੇ ਜਿਹੜਾ ਇਹ ਪਾਰਟ ਚੱਲ ਰਿਹਾ। ਸੋ ਸਰ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਚੌਥੇ ਪਾਤਸ਼ਾਹ ਦਾ ਸ਼ਬਦ ਮਹੱਲਾ ਚੌਥਾ ਰਾਗ ਆਸਾਵਰੀ ਘਰ 16ਵਾਂ ਕੇ 2 ਕਿਉਂਕਿ 16ਵੇਂ ਘਰ ਦੇ 2 ਸ਼ਬਦ ਨੇ ਔਰ ਇਹ ਹੈਡਲਾਈਨ ਹੈ ਇਸ ਸ਼ਬਦ ਦੀ ਮਹੱਲਾ ਚੌਥਾ ਸੁਧੰਗ
ਉਹਦਾ ਮਤਲਬ ਹੈ ਕਿ ਸ਼ੁੱਧ ਸੁਰਾਂ ਵਾਲੀ, ਕਿ ਵੀ ਇਹ ਸ਼ੁੱਧ ਸੁਰਾਂ ਵਾਲੀ ਜਿਹੜੀ 16ਵੇਂ ਘਰ ਦੇ 2 ਸ਼ਬਦ ਨੇ ਔਰ ਇਸ ਨੂੰ ਰਾਗ ਆਸਾਵਰੀ ਦੇ ਵਿੱਚ ਗਾਉਣਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਔਰ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 369 ਦੇ ਉੱਤੇ ਸੁਭਾਇਮਾਨ ਹੈ। ਹਉ ਅਨ ਦਿਨ ਹਰ ਨਾਮ ਕੀਰਤਨ ਕਰੋ, ਸਤਿਗੁਰ ਮੋਕੋ ਹਰ ਨਾਮ ਬਤਾਇਆ, ਹਉ ਹਰ ਬਿਨ ਖਿਨ ਪਲ ਰਹਿ ਨ ਸਕੂੰ ਰਹਾਓ। ਸੋ ਇੱਥੇ ਰਹਾਓ ਦੀ ਜਿਹੜੀ ਤੁਕ ਹੈ ਪਹਿਲੀ ਤੁਕ ਦੇ ਵਿੱਚ ਹੀ ਆਈ। ਸੋ ਜ਼ਾਹਰ ਹੈ ਕਿ ਵੀ ਅਨ ਦਿਨ ਹਰ ਰੋਜ਼, ਕਿ ਮੈਂ ਹਰ ਰੋਜ਼ ਵਾਹਿਗੁਰੂ ਦੇ ਨਾਮ ਦਾ ਜਸ ਕਰਦਾ, ਵਾਹਿਗੁਰੂ ਦੇ ਨਾਮ ਦੀ ਕੀਰਤ ਕਰਦਾ। ਕੀਰਤ ਸਿਫਤ ਸਲਾਹ ਨੂੰ ਕਹਿੰਦਾ। ਜਦੋਂ ਕੀਰਤਨ ਹੈ ਜ਼ਰੂਰੀ ਨਹੀਂ ਕਿ ਢੋਲਕੀਆਂ ਵਾਜੇ ਵੱਜਣ ਤੇ ਕੀਰਤਨ ਹੁੰਦਾ ਹੈ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕੀਰਤਨ ਦਾ ਮਤਲਬ ਹੀ ਸਿਫਤ ਸਲਾਹ ਹੈ। ਹਾਲਾਂਕਿ ਜਦੋਂ ਸ਼ਬਦ ਦੇ ਉੱਤੇ ਰਾਗ ਔਰ ਦੂਸਰਾ ਰਾਗੀ ਸਿੰਘਾਂ ਨੇ ਗਾਇਨ ਕਰਨਾ, ਉਹਨਾਂ ਲਈ ਹਦਾਇਤ ਹੈ ਕਿ ਉਹਨਾਂ ਨੇ ਰਾਗ ਆਸਾਵਰੀ ਔਰ ਉਸ ਬੰਦਸ਼ ਦੇ ਵਿੱਚ ਜਿੱਥੇ ਸ਼ੁੱਧ ਸੁਰਾਂ ਵਾਲੀ ਸਦੰਗ ਦੇ ਵਿੱਚ ਗਾਉਣਾ। ਲੇਕਿਨ ਜਦੋਂ ਆਮ ਹੈ ਇਸ ਦਾ ਕੀਰਤ ਦਾ ਮਤਲਬ ਸਿਫਤ ਸਲਾਹ। ਹੋ ਅਨ ਦਿਨ ਹਰ ਰੋਜ਼ ਮੈਂ ਹਰ ਨਾਮ ਦਾ, ਵਾਹਿਗੁਰੂ ਦੇ ਨਾਮ ਦੀ ਦਾ ਕੀਰਤ ਕਰਦਾ ਹਾਂ, ਕੀਰਤ ਕਰਦੀ ਹਾਂ। ਸਤਿਗੁਰ ਮੋਕੋ ਹਰ ਨਾਮ ਬਤਾਇਆ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੂੰ, ਕਿ ਵਾਹਿਗੁਰੂ ਨੇ, ਸਤਿਗੁਰੂ ਨੇ ਮੈਨੂੰ ਇਹ ਵਾਹਿਗੁਰੂ ਦੇ ਨਾਮ ਦਾ ਜਿਹੜਾ ਹੈ ਉਹ ਦੱਸ ਪਾਈ ਹੈ। ਹੁਣ ਇਹ ਮੇਰੇ ਜੀਵਨ ਦਾ ਆਧਾਰ ਹੈ। ਮੈਂ ਇਸ ਤੋਂ ਬਿਨਾ ਮੈਂ ਜੀ ਹੀ ਨਹੀਂ ਸਕਦਾ ਜਾਂ ਸਕਦੀ। ਰੂਹ ਦੇ ਲਈ ਹੈ। ਫਿਰ ਹਮਰੇ ਸਰਵਣ ਸਿਮਰਨ ਹਰ ਕੀਰਤਨ, ਹਉ ਹਰ ਬਿਨ ਰਹਿ ਨ ਸਕੋ, ਹਉ ਇੱਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨ ਸਕੈ, ਤੈਸੇ ਹਰ ਜਨ ਕਿਉਂ ਰਹਿ ਹਰ ਸੇਵਾ ਬਿਨ। ਕਿ ਮੈਂ ਇੱਕ ਪਾਸੇ ਤਾਂ ਹਰੀ ਦੀ ਕੀਰਤ ਗਾਇਨ ਕਰਦਾ ਜੀ, ਸ਼ਰਵਣ ਸੁਣਨਾ। ਸੋ ਇੱਕ ਪਾਸੇ ਗਾਇਨ ਹੈ, ਇੱਕ ਪਾਸੇ ਸੁਣਨਾ। ਦੋਨਾਂ ਦਾ ਹੀ ਫਲ ਜਾਂ ਦੋਨਾਂ ਦਾ ਹੀ, ਕਿਉਂਕਿ ਅਲਟੀਮੇਟਲੀ ਜਦੋਂ ਅਸੀਂ ਗਾਉਂਦੇ ਹਾਂ ਉਹ ਵੀ ਕੰਨਾਂ ਰਾਹੀਂ ਸਾਡੇ ਮਨ ਦੇ ਵਿੱਚ ਪਹੁੰਚਦਾ ਹੈ, ਜਦੋਂ ਅਸੀਂ ਸੁਣਦੇ ਹਾਂ ਉਹ ਵੀ ਮਨ ਦੇ ਵਿੱਚ ਪਹੁੰਚਦਾ ਹੈ। ਸੋ ਦੋਨਾਂ ਦਾ ਜਿਹੜੀ ਇੰਪੋਰਟੈਂਸ ਹੈ ਉਹ ਬਰਾਬਰ ਹੈ। ਹਮਰੇ ਸ਼ਰਵਣ ਸਿਮਰਨ ਹਰ ਕੀਰਤਨ, ਮੇਰੇ ਕੰਨਾਂ ਦੇ ਵਿੱਚ ਵੀ ਉਸ ਵਾਹਿਗੁਰੂ ਦੇ ਜਿਹੜਾ ਕੀਰਤਨ ਕੀਰਤ ਸਿਫਤ ਸਲਾਹ ਦੀ ਆਵਾਜ਼ ਪੈਂਦੀ ਹੈ। ਹਉ ਹਰ ਬਿਨ ਰਹਿ ਨਾ ਸਕੋ, ਹਉ ਇੱਕ ਖਿਨ, ਮੈਂ ਇੱਕ ਪਲ ਵੀ ਰੱਬ ਤੋਂ ਬਿਨਾਂ ਰਹਿ ਨਹੀਂ ਸਕਦਾ। ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੇ, ਤੈਸੇ ਹਰ ਜਨ ਕਿਉਂ ਰਹੇ ਹਰ ਸੇਵਾ ਬਿਨ। ਜਿਵੇਂ ਹੰਸ ਜਿਹੜਾ ਉਹ ਮੋਤੀ ਚੁਗਦਾ ਹੈ ਔਰ ਹੰਸ ਦਾ ਜਿਹੜਾ ਟਿਕਾਣਾ ਹੈ, ਅਬੋਰਡ ਹੈ, ਉਹ ਸਰੋਵਰ ਹੈ। ਜਿਵੇਂ ਹੰਸ ਸਰੋਵਰ ਤੋਂ ਬਿਨਾਂ ਨਹੀਂ ਰਹਿ ਸਕਦਾ, ਉਸੇ ਤਰ੍ਹਾਂ ਮੈਂ ਵੀ ਰੱਬ ਦੀ ਸੇਵਾ ਤੋਂ ਬਿਨਾਂ, ਰੱਬ ਦੀ ਯਾਦ ਤੋਂ ਬਿਨਾਂ, ਰੱਬ ਦੇ ਮਖਲੂਕ ਲੋਕਾਈ ਦੀ ਸੇਵਾ ਤੋਂ ਬਿਨਾਂ ਜੀ ਨਹੀਂ ਸਕਦਾ। ਫਿਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਰੱਬ ਦੇ ਪਿਆਰ ਵਾਲੇ ਜੀਵ ਨੇ, ਦੂਜੇ ਕੌਣ ਨੇ? ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਦ ਧਾਰ, ਕਿਨਹੂ ਪ੍ਰੀਤ ਲਾਈ ਮੋਹ ਅਪਮਾਨ, ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ, ਨਾਨਕ ਸਿਮਰਤ ਹਰ ਹਰ ਭਗਵਾਨ। ਕਿ ਕਿਸੇ ਨੇ ਦੂਜਾ ਭਾਉ ਮਾਇਆ ਦੇ ਵਿੱਚ ਗ੍ਰਸਤ ਹੋ ਕੇ ਪ੍ਰੀਤ ਦੁਨਿਆਵੀ ਵਸਤੂਆਂ ਦੇ ਨਾਲ ਲਾਈ, ਦੁਨਿਆਵੀ ਚੀਜ਼ਾਂ ਦੇ ਨਾਲ ਲਾਈ, ਦੁਨਿਆਵੀ ਹੋਣ ਦੇ ਨਾਲ ਲਾਈ। ਕਿਨਹੂ ਪ੍ਰੀਤ ਲਾਈ ਮੋਹ ਅਪਮਾਨ, ਕੁਛ ਜਿਹੜੇ ਨੇ ਮਾਨ ਅਪਮਾਨ ਦੇ ਵਿੱਚ ਫਸੇ ਨੇ, ਮੋਹ ਦੇ ਵਿੱਚ, ਕਿ ਜੀ ਬੱਚਿਆਂ ਦੇ ਲਈ ਅਸੀਂ ਕਰ ਰਹੇ ਹਾਂ ਜੀ, ਅਸੀਂ ਇਸ ਲਈ। ਸੋ ਇਹ ਵੀ ਜਿਹੜੀ ਪ੍ਰੀਤ ਹੈ ਇਹ ਦੁਨੀਆਦਾਰੀ ਦਾ ਕਿਤੇ ਨਾ ਕਿ ਇੱਕ ਤੁਹਾਡਾ ਫਰਜ਼ ਹੈ ਜਿਹੜਾ ਤੁਸੀਂ ਨਿਭਾਉਂਦੇ ਹੋ। ਇੱਕ ਤੁਸੀਂ ਉਸ ਦੇ ਵਿੱਚ ਖਚਤ ਹੁੰਦੇ ਹੋ। ਸੋ ਇਹ ਜਿਹੜਾ ਖਚਤ ਹੋਣਾ ਮਨ ਹੈ, ਇਹ ਨਹੀਂ ਹੈ ਵੀ ਤੁਹਾਨੂੰ ਬੱਚੇ ਚੰਗੇ ਨਾ ਲੱਗਣ ਜਾਂ ਤੁਸੀਂ ਬੱਚਿਆਂ ਦੀ ਜਿਹੜੀ ਹੈ ਪਰਵਰਿਸ਼ ਨਾ ਕਰੋ ਜਾਂ ਉਹਨਾਂ ਨੂੰ ਪਿਆਰ ਨਾ ਕਰੋ, ਪਰ ਤੁਹਾਨੂੰ ਇਹ ਹਕੀਕਤ ਸਮਝ ਹੋਣੀ ਚਾਹੀਦੀ ਹੈ ਕਿ ਭਾਈ ਇਹ ਸਾਰੇ ਜਿੰਨੇ ਕੁ ਰਿਸ਼ਤੇ ਨੇ ਇਹ ਕਿਤੇ ਨਾ ਕਿਤੇ ਮੋਹ ਦਾ ਬੰਧਨ ਹੈ, ਕਿਤੇ ਨਾ ਕਿਤੇ ਇਹ ਸੈਲਫ ਨਾਲ, ਸਵਾਰਥ ਨਾਲ ਜੁੜੇ ਹੋਏ ਨੇ। ਔਰ ਜਿਉਂ ਹੀ ਉਹ ਸਵਾਰਥ ਪੂਰਾ ਹੁੰਦਾ ਤੇ ਹਕੀਕਤ ਗੁਰੂ ਸਾਹਿਬ ਹਮੇਸ਼ਾ ਇਹੀ ਸਮਝਾਉਂਦੇ ਨੇ ਕਿ ਭਾਈ ਕੋਈ ਵੀ ਰਿਸ਼ਤਾ ਜਿਹੜਾ ਅਸੀਂ ਦੇਖਦੇ ਹਾਂ ਜਿੰਨਾ ਪਿਆਰਾ ਰਿਸ਼ਤਾ ਹੈ, ਅਲਟੀਮੇਟਲੀ ਉਸ ਦੇ ਵਿੱਚ ਸੈਲਫ ਹੈ, ਸਵੈ। ਔਰ ਇਹ ਜਿਹੜਾ ਹੈ ਅਲਟੀਮੇਟਲੀ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ, ਜਿਹੜੇ ਰੱਬ ਦੇ ਬੰਦੇ ਨੇ ਉਹ ਉਸ ਨਿਰਵਾਣ ਪਦ ਰਾਹੀਂ, ਗੁਰੂ ਦਾ ਨਿਰਵਾਣ ਕੀਰਤਨ ਰਾਹੀਂ, ਸਿਫਤ ਸਲਾਹ ਰਾਹੀਂ ਸਿਰਫ ਤੇ ਸਿਰਫ ਰੱਬ ਨੂੰ ਮੁਹੱਬਤ ਕਰਦੇ ਨੇ। ਨਾਨਕ ਸਿਮਰਤ ਹਰ ਹਰ ਭਗਵਾਨ। ਔਰ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਲਟੀਮੇਟਲੀ ਉਹਨਾਂ ਦੀਆਂ ਯਾਦਾਂ ਦੇ ਵਿੱਚ ਸਿਰਫ ਤੇ ਸਿਰਫ ਵਾਹਿਗੁਰੂ ਦੀ ਯਾਦ
ਉਸ ਦਾ ਸਿਮਰਨ ਹੀ ਹੁੰਦਾ ਹੈ, ਹੋਰ ਦੂਜਾ ਪਾਓ ਨਹੀਂ ਹੁੰਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵੀਰਜ ਕਰਨ ਦੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TV84। ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।